ਅੱਛਾ ਭਾਜੀ ਨੇ ਇਹ ਜਰਾ ਦੱਸੋ ਰਾ ਕਿ ਇਹਨਾਂ ਦੀ ਕੀ ਚਾਰਟ ਤੁਸੀਂ ਪੰਜ ਢੇਰੀਆਂ ਬਣਾਈ ਜਾਣੇ ਇਹਦੀ ਕੀ ਕੁਆਲਿਟੀ ਹੈ ਇਹਦੀ ਆਪਾਂ ਨਾ ਕੁਆਲਿਟੀ ਆ ਜਿਹੜਾ ਸਹੀ ਹੈ ਮੈਲ ਇਹ ਮੰਡੀ ਦੇ ਵਿੱਚ ਕਿ ਸਹੀ ਵਿਕਦਾ ਰੇਟ ਵੀ ਸੇ ਅੱਛਾ ਲੱਗਦਾ। ਅੱਛਾ ਤੇ ਕੱਦੂ ਵੀ ਸਹੀ ਹੈ ਖਾਣਾ ਕਦੇ ਇਹ ਬਲ ਹਾਂਜੀ ਤੇ ਉਹ ਵਾਲਾ ਮੋਟਾ ਹੈ ਕੱਦੂ ਇਹ ਮੋਟਾ ਦਾ ਫਿਰ ਰੇਟ ਕਮ ਹੋ ਜਾਏਗਾ ਰੇਟ ਕਮ ਹੋ ਜਾਂਦਾ। ਅੱਛਾ ਤੇ ਉਹ ਜਿਹੜਾ ਪਰਲੀ ਸਾਈਡ ਤੇ ਉਹ ਭੈਣ ਧੁੱਪੇ ਪਿਆ ਸੀ ਨਾ ਖਰਾਬ ਹੋ ਗਿਆ ਇਸ ਲਈ ਉਹਨਾਂ ਨੂੰ ਨਾ ਛੱਡ ਦਿੱਤਾ ਨਹੀਂ ਪਰ ਡੰਗਰਾਂ ਨੂੰ ਆਖਿਆ ਚੁੱਕ ਡੰਗਰਾਂ ਨੂੰ ਖਾ ਲੈਂਦੇ ਨੇ ਡੰਗਰ ਵੀ ਖਾ ਲੈਂਦੇ ਨੇ ਜੀ। ਤੇ ਉਹਦੀ ਕੀ ਨਿਸ਼ਾਨੀ ਹੈ ਖਰਾਬ ਹੋਣੀ ਸਾਨੂੰ ਦੱਸੋ ਜਰਾ ਕਿ ਕੀ ਖਰਾਬ ਹੋਏ ਕੁਛ ਵੀ ਨਹੀਂ ਆਇਆ ਟੁੱਟਿਆ ਸਾਡੇ ਕੋਲ ਨਾ ਇਦਮਰਾਦੀ ਚ ਨਾ ਛੁੱਟੀ ਆ ਗਈ ਸੀ 2 ਜੀ ਉਹ ਮੰਡੀ ਨਹੀਂ ਲਗੇ ਤੇ ਧਲਾਈ ਕਰਕੇ ਤੇ ਛਾਂ ਨਹੀਂ ਨਾ ਆਇਆ ਹਾਂਜੀ ਤੇ ਉੱਪਰ ਪਿਆ ਧੁੱਪੇ ਪਿਆ ਰਿਹਾ ਤੇ ਇਸ ਲਈ ਉਹਦਾ ਪੋਲਾ ਹੋ ਗਿਆ ਧੁੱਪ ਦੇ ਵਿੱਚ ਨਾ ਪੋਲਾ ਹੋ ਗਿਆ ਹੁਣ ਨਹੀਂ ਕੰਮ ਜਿਹੜਾ ਪੋਲਾ ਹੋ ਜੇ ਉਹ ਤੁਸੀਂ ਇਸਤੇਮਾਲ ਨਹੀਂ ਕਰਨਾ ਵੈਸੇ ਤੇ ਸਹੀ ਸਾਨੂੰ ਤਾਂ ਸਹੀ ਲੱਗ ਰਿਹਾ ਲੇਕਿਨ ਤੁਸੀਂ ਬਿਹਤਰ ਸਮਝਦੇ ਹੋ ਬਸ ਉਹ ਨਾ ਸਹੀ ਹੈ ਵੇ ਪਰ ਨਹੀਂ ਲੋਕ ਸਮਝਦੇ ਨਾ ਇਹ ਚ ਛੋਟੇ ਪੀਸ ਵੀ ਆ ਨੇ ਹਾਂਜੀ ਦੱਸਣ ਦਿਆਂ ਤੁਹਾਨੂੰ ਇਹ ਪੋਲਾ ਹੋ ਗਿਆ ਨਾ ਲਗਾ ਕੇ ਫਿਰ ਪਸੰਦ ਨਹੀਂ ਕਰਦਾ ਤੇ ਪੋਲਾ ਹੋ ਗਿਆ ਨਾ ਧੁੱਪ ਪੈ ਗਈ ਇਹਨੂੰ ਤੁਸੀਂ ਧਲਾਈ ਕਰਕੇ ਫੇਰ ਮੰਡੀ ਭੇਜ ਦਿਓ ਜੀ ਜ਼ਬਰਦਸਤ ਵੈਲ ਡਨ ਜੀ। ਇਹ ਧਲਾਈ ਕਰਨਾ ਇਹ ਚ ਤੁਹਾਡਾ ਫਾਇਦਾ ਜਾਂ ਵੈਸੇ ਕੋਈ ਇਹਦਾ ਕੋਈ ਹੋਰ ਸਾਡਾ ਵੀ ਫਾਇਦਾ ਹੈ ਭਾਈ ਇੱਕ ਦਿਨ ਆ ਜਣਾ ਦਾਗ ਨਹੀਂ ਪੈਂਦੇ ਇਹ ਜਿਹੜਾ ਨਾ ਉਂਜਲ ਜਾਵਾਂਗੇ ਨਾ ਅਸੀਂ ਆਪਾਂ ਇੰਜੀ ਇਹ ਬੋਰ ਲੱਗੀ ਹੁੰਦੀ ਹੈ ਹਾਂਜੀ ਇਹਨੇ ਸਾਰਾ ਘੀਆ ਨਾ ਕਾਲਾ ਕਰ ਦੇਣਾ। ਅੱਛਾ ਇਹ ਜਿੰਨਾ ਤੱਕ ਧੋਤਾ ਨਾ ਧੋਵਾਂਗੇ ਤੇ ਫਿਰ ਇੰਜ ਇਹ ਨਹੀਂ ਕਾਲਾ ਹੋਏਗਾ। ਨਹੀਂ ਕਿ ਦੁਆਲੇ ਜਿਹੜੀ ਇਹਦੀ ਕਸੂਣੀ ਹੈ ਹਾਂਜੀ ਇਹ ਸਾਰੀ ਉੱਤੋਂ ਹੀ ਧੋਣੀ ਹੈ ਬਸ ਇਹ ਤੁਸੀਂ ਉਤਾਰੋਗੇ ਤੇ ਫਿਰ ਇਹ ਕਾਲਾ ਨਹੀਂ ਹੋਏਗਾ ਜੀ। ਜ਼ਬਰਦस्त ਬਿਸਮਿल्लाहिर्रहमानिर्रहीम अस्सलाम वालेकुम तमाम दोस्तों ਨੂੰ ਵੈਲਕਮ ਕਰਨੇ ਆ ਆਪਣੇ YouTube ਚੈਨਲ ਤੇ। ਦੋਸਤੋ ਅੱਜ ਅਸੀਂ ਮੌਜੂਦ ਆ ਇੱਕ ਵੈਜੀਟੇਬਲ ਫਾਰਮ ਤੇ ਔਰ ਅਸੀਂ ਤੁਹਾਨੂੰ ਵਿਜ਼ਿਟ ਕਰਾਵਾਂਗੇ ਇੱਕ ਕੱਦੂ ਦਾ ਖੇਤ। ਇਹਦਾ ਖੇਤ ਹੈ ਬਹੁਤ ਬੜਾ ਹੈ 6 ਏਕੜ ਤੇ ਮੁਹਿੱਤ ਹੈ ਇਹ ਕੱਦੂ ਦਾ ਖੇਤ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਦੇ ਜਿਹੜੇ ਆਨਰ ਨੇ ਉਹਨਾਂ ਕੋਲੋਂ ਸਾਰੀ ਮਾਲੂਮਾਤ ਲੈ ਕੇ ਪੁੱਛਾਂਗੇ ਕਿ ਇਹ ਤੁਸੀਂ ਕਿੰਨੀ ਦੇਰ ਪਹਿਲੇ ਲਗਾਇਆ ਔਰ ਕਿੰਨਾ ਤੁਹਾਡਾ ਇਸ ਖੇਤ ਉਤੇ ਖਰਚਾ ਆ ਚੁੱਕਿਆ और इस वक्त ਇਹਦੀ कंडीशन की है कितनी तुसी ये तो आमदन लै रहे हो और कितनी देर तक तुसी लेंदे रहोगे। अस्सलाम वालेकुम भैन क्या हाल जी वीर जी ठीक हो? ठीक सुनाओ सेहत कैसी है? करम सेहत ठीक है ते की नाम जी अपना? उमैर भाई किहड़ी जगह जे है दियोली पिंड ये किहड़ी तहसील विच वाक़या जे पिंड? जफरवाल अच्छा ते साढ़े दोस्तों नूं दस्सो किहड़ी तुसी फसल लगाई दी है? कद्दू लगाए ने कद्दू ਜਿਹੜਾ माशाल्लाह ਤੇ ਇਹ ਕਾਫੀ ਤੁਸੀਂ ਜ਼ਿਆਦਾ ਲਗਾਇਆ ਦਾ ਹੈ ਜੀ। ਇਹ ਕਿੰਨੀ ਪੈਲੀ ਹੈ ਟੋਟਲ? ਇਹ 6 ਕਿੱਲੇ ਆਏ ਭਾਈ ਇਹ 6 ਕਿੱਲੇ ਦਾ ਪਲਾਟ ਹੈ ਜੀ। ਜ਼ਬਰਦਸਤ। ਤੇ ਇਹ ਕਿੰਨੀ ਦੇਰ ਪਹਿਲੇ ਤੁਸੀਂ ਇਹ ਲਗਾਈ ਸੀ? ਇਹ ਮਹੀਨਾ ਹੋ ਗਿਆ ਲੱਗਿਆ ਨੂੰ। ਇੱਕ ਮਹੀਨਾ ਇਹ 1 ਮਹੀਨੇ ਦੀ ਫਸਲ ਹੋ ਚੁੱਕੀ ਹੈ ਹਾਂਜੀ ਨਹੀਂ ਕਿ 10ਵੇਂ ਮਹੀਨੇ ਚ ਲਗਾਈ ਸੀ ਤੁਸੀਂ? ਹਾਂਜੀ ਠੀਕ ਹੋ ਗਿਆ। ਤੇ ਇਹ ਜ਼ਮੀਨ ਦੀ ਤਿਆਰੀ ਜਿਹੜੀ ਉਹ ਤੁਸੀਂ ਕਿਸ ਤਰ੍ਹਾਂ ਕੀਤੀ ਹੈ? ਜ਼ਮੀਨ ਦੀ ਤਿਆਰੀ ਅਸੀਂ ਕੀਤੀ ਹੈ ਵਾਹ ਬਣਾ ਕੇ ਨਾ ਚੰਗੀ ਤਰ੍ਹਾਂ ਤਵੀਆਂ ਦੀ ਸੀਨ ਲਾ ਕੇ 2 ਰੋਲਾਂ ਦੀ ਫਿਰ ਅੱਛਾ ਉੱਤੋਂ ਗੈਲਾਂ ਕੱਢ ਦਿੱਤੀਆਂ ਯਾਨੀ ਕਿ ਖੇਲਾਂ ਜਿਹੜੀਆਂ ਨੇ ਹਾਂਜੀ ਕੱਦੂ ਲਗਾ ਕੋਈ ਥੱਲੇ ਖਾਦ ਵਗੈਰਾ ਨਹੀਂ ਪਾਈ? ਖਾਦ ਵਗੈਰਾ ਨਹੀਂ ਪਾਈ ਉੱਤੇ ਅਸੀਂ ਪਾਈ ਆ ਖੈਲਾਂ ਦੇ ਵਿੱਚ ਨਾ DAP ਪਾਈ ਆ ਫਲੱਡ ਸਿਸਟਮ ਨਾਲ ਪਾਈਏ? ਹਾਂਜੀ ਖੋਰ ਕੇ ਪਾਈ। ਅੱਛਾ ਠੀਕ ਹੋ ਗਿਆ। 1 ਏਕੜ ਦੇ ਹਿਸਾਬ ਨਾਲ ਅਸੀਂ ਤੁਹਾਡੇ ਕੋਲ ਜ਼ਰਾ ਪੁੱਛਾਂਗੇ ਜੀ ਕਿ 1 ਏਕੜ ਅਗਰ ਇਹ ਕੱਦੂ ਲਗਾਉਣਾ ਹੋਏ ਜੀ ਤੇ ਉਹਦੇ ਤੇ ਕਿੰਨਾ ਖਰਚਾ ਆ ਜਾਂਦਾ ਤਕਰੀਬਨ? ਖਰਚਾ ਇਹਨਾਂ ਤੇ ਆ ਜਾਏਗਾ ਭਾਵੇਂ ਕੋਈ 9-10 ਹਜ਼ਾਰ ਰੁਪਏ 9-10 ਹਜ਼ਾਰ ਰੁਪਇਆ 1 ਏਕੜ ਦਾ ਖਰਚਾ ਤਕਰੀਬਨ। ਹਾਂਜੀ ਵਿੱਚ ਉਹਦੇ ਵਾਈ ਸ਼ਾਮਲ ਹੈ? ਹਾਂਜੀ ਗੋਡੀ ਵੀ ਸਾਰੇ ਕੁਝ ਹਰ ਚੀਜ਼ ਵਿੱਚ ਬੀਜ ਖਾਦ ਵਗੈਰਾ ਪਾਣੀ ਵਗੈਰਾ ਹਰ ਚੀਜ਼ ਸ਼ਾਮਲ ਪਾ ਕੇ 1 ਏਕੜ ਦਾ ਫੀ ਏਕੜ ਦਾ 9,000 ਰੁਪਇਆ 8-9,000 ਰੁਪਇਆ ਖਰਚਾ ਆ ਜਾਂਦਾ। ਹਾਂਜੀ ਠੀਕ ਹੈ। ਤੇ ਇਹ ਕਿੰਨੀ ਦੇਰ ਫਿਰ ਫਸਲ ਚੱਲਦੀ ਹੈ? ਇਹ ਫਸਲ ਤੇ ਭਾਵੇਂ ਇਹਨੂੰ ਪੂਰਾ ਟੋੜੀ ਰੱਖੋ 6 ਮਹੀਨੇ। ਅੱਛਾ 6 ਮਹੀਨੇ ਤੱਕ ਚੱਲ ਸਕਦੀ ਹੈ? ਹਾਂਜੀ ਮਾਸ਼ਾਅੱਲਾ। ਤੇ ਇਹ ਫਿਰ ਤੁਸੀਂ ਬੀਜ ਲਗਾਉਂਦੇ ਹੋ ਜਾਂ ਪਨੀਰੀ ਲਗਾਉਂਦੇ ਹੋ? ਇਹਦੀ ਬੀਜ ਲਗਾਈ ਦਾ ਨਹੀਂ ਕੋੜੀਆਂ ਤੁਸੀਂ ਖੇਲਾ ਬਣਾਉਂਦੇ ਹੋ ਉਹ ਖੇਲਾਂ ਉੱਤੇ ਜਿਹੜੇ ਖਾਲੇ ਬਣਾਉਂਦੇ ਹੋ? ਖਾਲੇ ਬਣਾ ਕੇ ਉੱਤੇ ਖਾਲੇ ਦੇ ਉੱਤੇ ਬੀਜ ਲਗਾਈਦਾ। ਅੱਛਾ ਇਹ ਕਿਹੜੀ ਕੰਪਨੀ ਦਾ ਬੀਜ ਹੈ? ਬੀਜ ਹੈਗਾ ਬਈ ਕੋਈ ਘਰ ਬਣਾਉਂਦੇ ਨੇ ਕੋਈ ਆਪਣਾ ਹੀ। ਅੱਛਾ ਆਪਣਾ ਪਹਿਲੇ ਦਾ ਕੱਦੂ ਮੋਟਾ ਹੋ ਜਾਂਦਾ ਨਾ ਜੀ ਉਹਨੂੰ ਕੱਟ ਕੇ ਬੀਜ ਸੁਕਾ ਦਈਦਾ। ਪਰ ਕਹਿੰਦਾ ਮਤਲਬ ਹੈ ਕਿ ਪਹਿਲੇ ਤੋਂ ਤੁਹਾਡੇ ਕੋਲ ਬੀਜ ਦਾ ਮੌਜੂਦ ਸੀ? ਹਾਂਜੀ। ਅੱਛਾ ਤੇ ਉਹ ਕੰਪਨੀ ਕੋਲ ਲਗਾਇਆ ਪਹਿਲਾਂ ਲਗਾਇਆ ਫਿਰ ਅੱਗੋਂ ਆਪਣੀ ਬਣਾ ਰਹੇ ਹਾਂ। ਠੀਕ ਹੋ ਗਿਆ। ਪਹਿਲੇ ਕੰਪਨੀ ਕੋਲ ਲਿਆ ਸੀ ਹੁਣ ਤੁਸੀਂ ਬੀਜ ਖੁਦ ਹੀ ਆਪਣਾ ਤਿਆਰ ਕਰ ਰਹੇ ਹੋ? ਠੀਕ ਹੋ ਗਿਆ। ਤੇ ਇਹ ਹਰ ਸਾਲ ਤੁਸੀਂ ਲਗਾਉਂਦੇ ਹੋ? ਹਰ ਸਾਲ ਲਗਾਉਂਦੇ। ਅੱਛਾ ਇਹ ਕਿੰਨੇ ਦਿਨਾਂ ਬਾਅਦ ਫਿਰ ਇਹ ਜ਼ਮੀਨ ਵਿੱਚੋਂ ਬਾਹਰ ਨਿਕਲ ਆਉਂਦਾ? ਇਹ ਮਤਲਬ ਕਿ 15 ਦਿਨਾਂ ਬਾਅਦ ਨਿਕਲ ਆਉਂਦਾ। 10-15 ਦਿਨਾਂ ਬਾਅਦ ਇਹ ਬਾਹਰ ਨਿਕਲ ਆਉਂਦਾ ਜੀ। ਤੇ ਇਹਨੂੰ ਫਿਰ ਸਭ ਤੋਂ ਪਹਿਲਾਂ ਇਹਨੂੰ ਤੁਸੀਂ ਕੀ ਕੰਮ ਕਰਦੇ ਹੋ? ਪਾਣੀ ਕਦੋਂ ਦਿੰਦੇ ਹੋ ਉਹਨੂੰ ਲਗਾਉਣ ਤੋਂ ਬਾਅਦ? ਇਹ ਜਦੋਂ ਲਗਾਈ ਤਾਂ ਉਸ ਤੋਂ ਪਹਿਲਾਂ ਪਾਣੀ ਫੇਰੀਦਾ। ਅੱਛਾ ਫਿਰ ਜਦੋਂ ਨਿਕਲ ਆਉਂਦਾ ਪੁੰਗਰ ਦਿੰਦਾ ਉਸ ਟਾਈਮ ਇੱਕ ਪਾਣੀ ਹੋਰ ਫੇਰੀਦਾ। ਨਹੀਂ ਕਿ ਪਾਣੀ ਖੇਲਾਂ ਨੂੰ ਦੇ ਕੇ ਉਸ ਤੋਂ ਬਾਅਦ ਤੁਸੀਂ ਬੀਜ ਲਗਾਉਣਾ? ਠੀਕ ਹੋ ਗਿਆ। ਖੇਲਾਂ ਨੂੰ ਪਾਣੀ ਦੇ ਕੇ ਬੀਜ ਲਗਾ ਦਿੱਤਾ। ਹਾਂ ਤੇ ਫਿਰ ਨਿਕਲਦਾ ਪੁੰਗਰ ਦਾ ਮਗਰ ਫਿਰ ਇੱਕ ਪਾਣੀ ਫੇਰ ਦਿੱਤਾ ਫਿਰ ਵੱਡਾ ਹੋ ਜਾਂਦਾ। ਬੱਤਰ ਵੀ ਆ ਗਿਆ ਹੁੰਦਾ ਨਾ? ਹਾਂਜੀ ਠੀਕ ਹੈ।
ਬੱਤਰ ਆ ਕੇ ਤੇ ਪਾਣੀ ਫਿਰ ਇੱਕ ਫੇਰ ਦੀਦਾ, ਫਿਰ ਬੱਤਰ ਹੋ ਕੇ ਫਿਰ ਇਹਨਾਂ ਨੂੰ ਗੋਡੀ ਕਰ ਦਿੱਤੀ। ਤੇ ਸਭ ਤੋਂ ਪਹਿਲੀ ਸਪਰੇਅ ਜਿਹੜੀ ਹੈ ਉਹ ਕਿਹੜੀ ਕਰਦੇ ਹੋ, ਕਦੋਂ ਕਰਦੇ ਹੋ? ਮਤਲਬ ਕਿਆ ਭੁੰਡੀ ਹੈ, ਕਾਰ ਭੁੰਡੀ ਲਾਲ ਜੀ, ਉਹ ਖਾਂਦੀ ਸੁੰਡੀ ਵਾਲੀ ਜੀ ਜੀ, ਇਹ ਬਲ ਉਹ ਇੱਥੇ ਹਮਲਾ ਕਰਦੀ ਹੈ। ਹਾਂਜੀ। ਉਹ ਕਿੰਨੇ ਦਿਨਾਂ ਦਾ ਹੋ ਜਾਂਦਾ ਤੇ ਉਹਦਾ ਹਮਲਾ ਸ਼ੁਰੂ ਹੋ ਜਾਂਦਾ? ਉਹ ਪੱਲਾਂ ਐਡੀ ਨਹੀਂ ਹੋ ਜਾਂਦੀਆਂ ਕਾਫੀ ਫੁੱਟ ਫਿਰ ਹਮਲਾ ਕਰਨ ਲੱਗ ਪੈਂਦੀ। ਤੇ ਯਾਨੀ ਕਿ ਜਦੋਂ ਸ਼ੁਰੂ ਜਿਹੜੀਆਂ ਪੱਤੀਆਂ ਛੋਟੀਆਂ ਹੁੰਦੀਆਂ ਨੇ ਫਿਰ ਹਮਲਾ ਉਸ ਟਾਈਮ ਕਿਸੇ ਚੀਜ਼ ਦਾ ਤੇ ਨਹੀਂ ਹੁੰਦਾ? ਉਸ ਟਾਈਮ ਹੀ ਹੁੰਦਾ ਸ਼ਾਇਦ ਇਹਨਾਂ ਦਾ ਕੋਈ ਟਾਈਮ ਦਾ ਉਹਨਾਂ ਕੋਈ ਹਿਸਾਬ ਹੁੰਦਾ ਇਹਨਾਂ ਦਾ ਵੀ। ਹਾਂ, ਅੱਛਾ ਅੱਛਾ। ਟਾਈਮ ਨਾਲ ਲੱਗ ਜਾਵੇ ਤੇ ਫਿਰ ਨਹੀਂ, ਜਦੋਂ ਲੇਟ ਲੱਗ ਜਾ ਫਿਰ ਉਹ ਸੁੰਡੀ ਨਾ ਛੋਟੀ। ਕਿੰਨੀ ਦਿਨਾਂ ਬਾਅਦ ਤੁਹਾਡਾ ਸ਼ਡਿਊਲ ਹੈ ਸਪਰੇਅ ਦਾ? ਕਿੰਨੀ ਦੇਰ ਬਾਅਦ ਸਪਰੇਅ ਕਰਦੇ ਹੋ ਇਹ 'ਚ? ਸ਼ਡਿਊਲ ਇਹੀ ਹੈਗਾ 10 ਦਿਨਾਂ ਬਾਅਦ, ਜਾਂ ਨਹੀਂ ਤਾਂ ਹੁਣ ਤਾਂ ਖੁੰਡੀ ਘੱਟ ਗਈ ਨਾ, ਠੰਡ ਜ਼ਿਆਦਾ ਪੈਣ ਲੱਗ ਪਈ। ਜੀ ਜੀ, ਗਰਮੀ ਦੇ ਵਿੱਚ ਨਾ ਦੂਸਰੇ ਤੀਸਰੇ ਦਿਨ ਉਹਨੂੰ ਮਾਰਨੀ ਪੈਂਦੀ ਦਵਾ, ਮਾਰਨੀ ਪੈਂਦੀ ਸਪਰੇਅ। ਤੇ ਫੀ ਏਕੜ ਦੇ ਹਿਸਾਬ ਨਾਲ ਦੱਸੋ ਜ਼ਰਾ ਸਾਨੂੰ ਕਿ ਰੋਜ਼ਾਨਾ ਦੀ ਕਿੰਨੀ ਇਹਦੇ ਚੋਂ ਆਮਦਨ ਤੁਸੀਂ ਲੈਂਦੇ ਪਏ ਹੋ? 20 ਏਕੜ ਦੀ ਸਾਨੂੰ ਰੋਜ਼ਾਨਾ ਅਸੀਂ ਤੋੜਨੇ ਪਿਆ 10-15 ਕਦੋਂ ਤੋੜੇ ਭਰਨੇ ਆ। ਇੱਕ 10-15 ਤੋੜੇ 1 ਏਕੜ ਵਿੱਚੋਂ ਨਿਕਲ ਆਉਂਦੇ ਨੇ? ਹਾਂਜੀ, ਨਿਕਲ ਆਉਂਦੇ। ਜ਼ਬਰਦਸਤ। ਤੇ ਇਹਦਾ ਕੀ ਰੇਟ ਜਾ ਰਿਹਾ ਜੇ ਮੰਡੀ 'ਚ? ਪਹਿਲੇ ਤੇ ਠੀਕ ਸੀ ਤੇ ਹੁਣ ਨਾ ਵਿਕਦਾ ਪਏ ਨੇ 100 ਰੁਪਏ ਧੜੀ। 100 ਰੁਪਏ ਧੜੀ, ਯਾਨੀ ਕਿ 20 ਰੁਪਏ ਕਿਲੋ ਹਿਸਾਬ ਨਾਲ ਤੁਹਾਨੂੰ ਇਸ ਪੈਲੀ 'ਚੋਂ ਤੁਸੀਂ ਵੇਚਦੇ ਪਏ ਹੋ? ਜੀ ਜੀ, ਠੀਕ ਹੋ ਗਿਆ। ਤੇ ਇੱਕ ਜਿਹੜਾ ਤੋੜਾ ਉਹਦੇ ਵਿੱਚ ਕਿੰਨੀਆਂ ਧੜੀਆਂ ਹੁੰਦੀਆਂ ਨੇ? ਉਹਦੇ 'ਚ ਪੈ ਜਾਂਦੀਆਂ ਨੇ 8 ਧੜੀਆਂ, 9 ਧੜੀਆਂ ਪੈ ਜਾਂਦੀਆਂ। 9 ਧੜੀਆਂ। ਤੇ ਇਹ ਤੁਸੀਂ ਕਿੰਨੀ ਫਿਰ ਆਮਦਨ ਬਣਦੀ ਹੈ ਇਹਦੀ? ਤਕਰੀਬਨ ਇੱਕ ਧੜੀ 100 ਰੁਪਏ ਦੀ ਹੋਏ ਹਾਂਜੀ, ਤੇ 800 ਦਾ ਇੱਕ ਤੋੜਾ ਤਕਰੀਬਨ ਹੋ ਜਾਂਦਾ? ਹਾਂਜੀ ਹਾਂਜੀ। ਤੇ 8 ਤੋੜੇ ਤੋੜਦੇ ਹੋ? ਹਾਂਜੀ, ਰੋਜ਼ਾਨਾ ਦੇ 8-7 ਤੋੜੇ, 15 ਵੀ ਤੋੜੀ ਦੇ ਨੇ ਪਹਿਲੇ। ਹੁਣ ਜਿਹੜਾ ਨਾ ਥੋੜੇ ਕੰਮ ਹੋ ਗਏ, ਕੰਮ ਹੋ ਗਏ ਨੇ, ਵੱਲਾਂ ਡਿੱਗ ਪਈਆਂ ਨਾ। ਯਾਨੀ ਕਿ ਫਿਰ ਵੀ ਤਕਰੀਬਨ 8-10 ਹਜ਼ਾਰ ਰੁਪਇਆ ਜਾਂ 5-6 ਹਜ਼ਾਰ ਰੁਪਇਆ ਰੋਜ਼ਾਨਾ ਦੀ ਇਹਦੀ ਆਮਦਨ ਹੈ? ਜੀ ਜੀ, ਯਾਨੀ ਕਿ ਹੈ। ਜੀ ਜੀ। ਅੱਛਾ। ਤੇ ਜਿਹੜੇ ਦੋਸਤ ਨਵੇਂ ਇਹ ਕੱਦੂ ਦਾ ਕਾਰੋਬਾਰ ਕਰਨਾ ਚਾਹੁੰਦੇ ਨੇ, ਉਹ ਤੁਸੀਂ ਕੀ ਮਸ਼ਵਰਾ ਦਿੰਦੇ ਹੋ ਉਹਨਾਂ ਨੂੰ? ਮਸ਼ਵਰਾ ਇਹ ਦਿੰਦੇ ਹਾਂ ਅਸੀਂ, ਕੱਦੂ ਲਗਾਉਣ, ਮਸਲਾ ਖੇਤੀ ਅੱਛੀ ਹੈ ਹੋਵੇ, ਰੋਜ਼ਾਨਾ ਦਾ ਖਰਚਾ ਟੁਰਿਆ ਰਹਿੰਦਾ ਤੇ ਫਸਲ ਠੀਕ ਹੈ। ਇਹ ਅਗਰ ਬੰਦਾ ਟਨਲ ਬਣਾ ਕੇ ਲਗਾਏ ਉਹ ਬਿਹਤਰ ਰਹਿੰਦਾ ਜਾਂ ਇਸ ਤਰ੍ਹਾਂ ਥੱਲੇ ਬਿਹਤਰ ਰਹਿੰਦਾ ਜੀ? ਉਸ ਤਰ੍ਹਾਂ ਵੀ ਬਿਹਤਰ ਹੈ। ਠੀਕ ਹੈ। ਯਾਰ ਥੱਲੇ ਖਰਾਬ ਤੇ ਨਹੀਂ ਹੁੰਦਾ ਜਲਦੀ ਇਹਦੇ ਪੇੜ? ਨਹੀਂ, ਖਰਾਬ। ਕਿੰਨੇ ਦਿਨਾਂ ਦਾ ਇੱਕ ਫਲ ਹੋ ਜਾਂਦਾ ਤੇ ਕਿੰਨੀ ਤੁਹਾਨੂੰ ਦਿਖਾਓ ਜਰਾ ਵੀ ਕਿੰਨਾ ਕੁ ਮੋਟਾ ਹੋ ਜਾਏ ਤੇ ਤੋੜ ਲੈਣਾ ਚਾਹੀਦਾ? ਇੰਨਾ ਕੁ ਮੋਟਾ ਹੋ ਜਾਣਾ ਚਾਹੀਦਾ, ਤੋੜ ਲੈਣਾ ਚਾਹੀਦਾ। ਇੰਨਾ ਕੁ ਮੋਟਾ ਹੋ ਜਾਏ ਤੇ ਫਿਰ ਇਹ ਤੋੜ ਲੈਣਾ ਚਾਹੀਦਾ ਜੀ। ਇਹ ਤਕਰੀਬਨ 1 ਪਾ ਦਾ ਹੋਏਗਾ? ਹਾਂਜੀ, ਹੋ ਜਾਣਾ। ਠੀਕ ਹੈ। ਯਾਨੀ ਕਿ ਇਸ ਤੋਂ ਵੱਡਾ ਜ਼ਿਆਦਾ ਹੋਏਗਾ ਤੇ ਉਹ ਖਰਾਬ ਹੋ ਜਾਏਗਾ? ਖਰਾਬ ਹੋ ਜਾਏਗਾ। ਜ਼ਾਇਕੇਦਾਰ ਐਨਾ ਹੀ ਸਹੀ ਚੀਜ਼ ਹੈ ਵੇ, ਤੋੜਨ ਵਾਲੀ। ਠੀਕ ਹੈ, ਜ਼ਬਰਦਸਤ। ਤੇ ਕੋਈ ਦੋਸਤ ਤੁਹਾਡੇ ਨਾਲ ਮਸ਼ਵਰਾ ਕਰਨਾ ਚਾਹੇ ਤੇ ਜਰਾ ਆਪਣਾ ਦੱਸ ਦਿਓ, ਜਰਾ ਨੰਬਰ ਦੱਸ ਦਿਓ ਕੀ ਜੀ? ਨੰਬਰ 0346 42 99 532।